ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਹੋਰ ਐਮਐਲਏ ਉੱਤੇ ਜ਼ਮੀਨ ਤੇ ਕਬਜ਼ਾ ਕਰਵਾਉਣ ਦੇ ਦੋਸ਼ ਲੱਗੇ ਨੇ। ਪੂਰਾ ਮਾਮਲਾ ਕੀ ਹੈ ਔਰ ਇਹ ਦੋਸ਼ ਜਿਹੜੇ ਨੇ ਉਸ ਤੋਂ ਬਾਅਦ ਲਗਾਤਾਰ ਲੱਗ ਰਹੇ ਨੇ। ਜਦੋਂ ਆਪਾਂ ਚਰਚਾ ਕਰਕੇ ਹਟੇ ਹਾਂ ਲੰਘੇ ਦਿਨਾਂ ਦੇ ਵਿੱਚ ਜਗਰਾਉਂ ਵਾਲੀ ਕੋਠੀ, ਮੋਗੇ ਵਾਲੇ ਏਸੀਆਂ ਤੋਂ ਬਾਅਦ ਹੁਣ ਜਿਹੜਾ ਬਦਲਾਅ ਹੈ ਉਹ ਕਹਿੰਦੇ ਕਿ ਰਾਏਕੋਟ ਦੇ ਵਿੱਚ ਆ ਗਿਆ। ਰਾਏਕੋਟ ਦੇ ਵਿੱਚ ਜਿਹੜਾ ਵਿਧਾਇਕ ਹਾਕਮ ਸਿੰਘ, ਉਹਦੇ ਤੇ ਪ੍ਰਵਾਸੀ ਜਿਹੜੀ ਪੰਜਾਬੀ ਇੱਕ ਔਰਤ ਹੈ, ਉਹਨੇ ਦੋਸ਼ ਲਾਏ ਹੈ ਕਿ ਵਿਧਾਇਕ ਦੀ ਸ਼ਹਿ ਦੇ ਉੱਤੇ ਮੇਰੀ ਜਿਹੜੀ ਪੈਲੀ ਹੈ, ਮੇਰੀ ਜਿਹੜੀ ਜ਼ਮੀਨ ਹੈ, ਉਹਦੇ ਤੇ ਕਬਜ਼ਾ ਹੋ ਗਿਆ। ਸੋ ਇਹ ਦੋਸ਼ ਕੀ ਨੇ, ਪੂਰਾ ਮਾਮਲਾ ਕੀ ਹੈ ਤੇ ਵਿਧਾਇਕ ਨੇ ਵੀ ਇਸ ਮਸਲੇ ਦੇ ਵਿੱਚ ਸਫਾਈ ਦਿੱਤੀ ਹੈ। ਪਹਿਲਾਂ ਮਾਮਲਾ ਜਾਣ ਲੈਂਦੇ ਹਾਂ ਕੀ ਹੈ, ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਤਕਨੀਕੀ ਐਂਗਲ ਨੇ, ਜਿਹੜੇ ਤਕਨੀਕੀ ਤੌਰ ਤੇ ਜਿਹੜੇ ਨੁਕਸ ਨੇ ਜਾਂ ਇਸ ਮਾਮਲੇ ਦੇ ਵਿੱਚ ਤਕਨੀਕੀ ਤੌਰ ਤੇ ਵਿਧਾਇਕ ਘਿਰਦੇ ਕਿੱਥੇ ਹੈ, ਉਹਦੇ ਤੇ ਗੌਰ ਜ਼ਰੂਰ ਕਰਾਂਗੇ। ਅਸਲ ਦੇ ਵਿੱਚ ਜਿਹੜੀ ਪ੍ਰਵਾਸੀ ਪੰਜਾਬੀ ਔਰਤ ਆ ਹਲਕਾ ਰਾਏਕੋਟ ਦੇ ਵਿੱਚ, ਉਹਨੇ ਦੋਸ਼ ਲਾਇਆ ਕਿ ਕੁਝ ਬੰਦਿਆਂ ਨੇ ਵਿਧਾਇਕ ਦੀ ਸ਼ਹਿ ਤੇ ਉਹਦੀ ਜਿਹੜੀ ਪੁਸ਼ਤੈਨੀ ਜ਼ਮੀਨ ਹੈ, ਉਹਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ। ਇਹ ਪੰਜਾਬੀ ਜਿਹੜੀ ਬੀਬੀ ਹੈ, ਇਹਦਾ ਨਾਂ ਰਾਜਵਿੰਦਰ ਕੌਰ ਹੈ ਤੇ ਇਹਦੇ ਪਤੀ ਦਾ ਨਾਂ ਮਰਹੂਮ ਹਰਪਾਲ ਸਿੰਘ ਹੈ। ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨੇ ਕਿਹਾ ਕਿ ਉਹ ਕੈਨੇਡਾ ਦੀ ਰਹਿਣ ਵਾਲੀ ਹੈ, ਕੈਨੇਡਾ ਦੀ ਨਾਗਰਿਕ ਹੈ ਤੇ ਉਹਦੇ ਪਤੀ ਹਰਪਾਲ ਸਿੰਘ ਦੀ ਰਾਏਕੋਟ ਦੇ ਵਿੱਚ ਪੁਸ਼ਤੈਨੀ ਜ਼ਮੀਨ ਸੀ। ਹੋਇਆ ਕੀ ਕਿ ਹਰਪਾਲ ਸਿੰਘ ਜੀ 2020 ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ, ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਸੱਸ ਯਾਨੀ ਕਿ ਹਰਪਾਲ ਸਿੰਘ ਦੀ ਮਾਤਾ ਤਜਿੰਦਰ ਕੌਰ ਹੈ ਜਿਹੜੀ, ਉਹਨੇ ਜ਼ਮੀਨ ਦੀ ਰਜਿਸਟਰੀ ਆਪਣੇ ਭਰਾ ਬਲਜਿੰਦਰ ਸਿੰਘ ਦੇ ਨਾਂ ਕਰਾਤੀ। ਇਸ ਮਾਮਲੇ ਦੇ ਵਿੱਚ ਉਹਨੇ ਦੱਸਿਆ ਕਿ ਅਦਾਲਤ ਦੇ ਵਿੱਚ ਉਹਨੇ ਚੁਣੌਤੀ ਦਿੱਤੀ ਤੇ ਅਦਾਲਤ ਵੱਲੋਂ ਸਟੇਟਸ ਕੋ ਦੇ ਹੁਕਮ ਦਿੱਤੇ ਗਏ। ਪਰ ਇਸ ਦੇ ਬਾਵਜੂਦ ਉਹ ਕਹਿੰਦੇ ਕਿ ਵਿਧਾਇਕ ਹਾਕਮ ਸਿੰਘ ਦੀ ਸ਼ਹਿ ਉੱਤੇ ਦਵਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਬਲਜਿੰਦਰ ਸਿੰਘ ਕੋਲੋਂ 5 ਏਕੜ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਹੈ। ਹੁਣ ਤੁਸੀਂ ਦੇਖੋ ਕਿ ਜਿਹੜੇ ਉਹਦੀ ਸੱਸ ਨੇ ਤਜਿੰਦਰ ਕੌਰ, ਹਰਪਾਲ ਸਿੰਘ 2020 ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਆ। ਜਿਹੜੇ ਉਹਦੇ ਮਾਤਾ ਨੇ ਤਜਿੰਦਰ ਕੌਰ, ਉਹ ਪੈਲੀ ਆਪਣੇ ਭਰਾ ਬਲਜਿੰਦਰ ਕੌਰ ਦੇ ਨਾਂ ਲਵਾ ਦਿੰਦੇ ਆ। ਉਸ ਤੋਂ ਬਾਅਦ ਬਲਜਿੰਦਰ ਕੌਰ ਹੈ ਜਿਹੜਾ, ਉਹ ਉਹਦੇ ਤੋਂ ਪੈਲੀ ਨਾਂ ਕਰਾ ਲੈਂਦਾ ਹੈ ਜਿਹੜਾ ਦਵਿੰਦਰ ਸਿੰਘ ਹੈ। ਤੇ ਦਵਿੰਦਰ ਸਿੰਘ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਕਰੀਬੀ ਹੈ ਤੇ ਦਵਿੰਦਰ ਸਿੰਘ ਨੇ ਉਹਦੀ ਸ਼ਿਕਾਇਤ ਤੇ ਹੀ ਜਿਹੜਾ ਕਬਜ਼ਾ ਵਾ ਉਹ ਪੈਲੀ ਤੇ ਕੀਤਾ ਵਾ। ਅਸਲ ਦੇ ਵਿੱਚ ਰਾਏਕੋਟ ਦੇ ਵਿੱਚ ਜਦੋਂ ਇਹਦੀ ਸ਼ਿਕਾਇਤ ਦੇ ਉੱਤੇ ਥਾਣਾ ਸਿਟੀ ਰਾਏਕੋਟ ਦੇ ਵਿੱਚ 23 ਮਈ 2023 ਨੂੰ ਦਵਿੰਦਰ ਸਿੰਘ ਤੇ ਉਹਦੇ ਸਾਥੀਆਂ ਤੇ ਕੇਸ ਵੀ ਦਰਜ ਕੀਤਾ ਗਿਆ ਸੀ। ਰਾਜਵਿੰਦਰ ਕੌਰ ਨੇ ਕਿਹਾ ਕਿ ਇਨਸਾਫ ਲੈਣ ਦੇ ਲਈ ਉਹਨੇ ਹਲਕਾ ਵਿਧਾਇਕ ਹਾਕਮ ਸਿੰਘ ਨੂੰ ਤੇ ਹਾਕਮ ਸਿੰਘ ਨੂੰ ਵੀ ਮਿਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ, ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਸਫਾਈ ਇਹ ਦਿੱਤੀ ਜਾ ਰਹੀ ਹੈ ਕਿ ਇਹ ਜਿਹੜੀ ਰਜਿਸਟਰੀ ਹੋਈ ਹੈ ਕਾਨੂੰਨਨ ਹੋਈ ਹੈ ਤੇ ਜਿਵੇਂ ਤੁਸੀਂ ਦੇਖਿਆ ਹੋਣਾ ਜਗਰਾਉਂ ਵਾਲੇ ਮਾਮਲੇ ਦੇ ਵਿੱਚ ਪਹਿਲਾਂ ਮਸਲਾ ਕੀ ਸੀ, ਉਸ ਤੋਂ ਬਾਅਦ ਕਿਵੇਂ ਐਤਵਾਰ ਨੂੰ ਰਜਿਸਟਰੀਆਂ ਹੁੰਦੀਆਂ, ਕਿਵੇਂ ਜਿਹੜੇ ਜਾਲੀ ਦਸਤਖਤ ਕੀਤੇ ਜਾਂਦੇ ਆ ਤੇ ਠੀਕ ਉਸੇ ਤਰ੍ਹਾਂ ਦੇ ਦੋਸ਼ ਜਦੋਂ ਪਰਿਵਾਰਕ ਝਗੜੇ ਦੇ ਵਿੱਚ ਸਟੇਟਸ ਕੋ ਦੇ ਹੁਕਮ ਹੋ ਗਏ ਤੇ ਉਸ ਦੇ ਬਾਵਜੂਦ ਜਿਹੜਾ ਬਲਜਿੰਦਰ ਸਿੰਘ ਹੈ ਉਹ ਪੈਲੀ ਨਾ ਕਰਾ ਦਿੰਦਾ ਦਵਿੰਦਰ ਸਿੰਘ ਤੇ ਦਵਿੰਦਰ ਸਿੰਘ ਬਾਰੇ ਇਹ ਜਿਹੜੀ ਪ੍ਰਵਾਸੀ ਪੰਜਾਬੀ ਔਰਤ ਹੈ ਜਿਹੜੀ ਰਾਜਵਿੰਦਰ ਕੌਰ ਜੀ ਦਾ ਨਾਮ ਆ, ਜਿਹੜੀ ਕੈਨੇਡਾ ਰਹਿੰਦੀ ਹੈ, ਇਹ ਕਹਿ ਰਹੀ ਹੈ ਕਿ ਇਸ ਬੰਦੇ ਨੇ ਦਵਿੰਦਰ ਸਿੰਘ ਨੇ ਹਾਕਮ ਸਿੰਘ ਦੀ ਸ਼ਹਿ ਤੇ ਇਹ ਜਿਹੜਾ ਸਾਰਾ ਕਾਰਾ ਕੀਤਾ ਤੇ ਉਹ ਕਹਿੰਦੇ ਕਿ ਜਦੋਂ ਮਾਮਲਾ ਦਰਜ ਹੋ ਗਿਆ, ਜਦੋਂ ਕੇਸ ਦਰਜ ਹੋ ਗਿਆ ਤੇ ਬਾਵਜੂਦ ਇਸ ਦੇ ਸਟੇਟਸ ਕੋ ਹੈ ਜਿਹੜਾ, ਉਹਦੇ ਬਾਵਜੂਦ ਰਜਿਸਟਰੀ ਹੋ ਕਿਵੇਂ ਗਈ। ਦੂਜੇ ਪਾਸੇ ਜਿਹੜਾ ਹਾਕਮ ਸਿੰਘ ਹੈ ਠੇਕੇਦਾਰ, ਉਹ ਕਹਿੰਦਾ ਕਿ ਇਹ ਪਰਿਵਾਰਕ ਝਗੜਾ ਤੇ ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਦਫ਼ਤਰ ਪੁੱਜੀਆਂ ਸਨ ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇੱਕ ਤਾਂ ਸਵਾਲ ਇਹ ਬਣਦਾ ਵਾ ਕਿ ਜੇਕਰ ਦੋਵੇਂ ਧਿਰਾਂ ਮੁੱਖ ਮੰਤਰੀ ਦਫ਼ਤਰ ਪੁੱਜ ਗਈਆਂ ਸਨ ਤਾਂ ਫਿਰ ਦੋਵਾਂ ਧਿਰਾਂ ਨੂੰ ਉਸ ਤੋਂ ਬਾਅਦ ਕੀ ਨਿਬੇੜਾ ਇਸ ਮਾਮਲੇ ਦਾ ਕੀਤਾ ਗਿਆ ਤੇ ਜੇਕਰ ਡੀਸੀ ਲੁਧਿਆਣਾ ਨੂੰ ਇਸ ਮਾਮਲੇ ਦੀ ਪੜਤਾਲ ਬਾਬਤ ਕਿਹਾ ਗਿਆ ਸੀ ਤਾਂ ਉਸ ਨੇ ਪ੍ਰਵਾਸੀ ਜਿਹੜੀ ਪੰਜਾਬੀ ਔਰਤ ਹੈ ਰਾਜਵਿੰਦਰ ਕੌਰ, ਉਹਦੇ ਪੱਲੇ ਕੀ ਪਾਇਆ। ਸੋ ਉਧਰ ਦਵਿੰਦਰ ਸਿੰਘ ਜਿਹੜਾ ਉਹ ਕਹਿੰਦਾ ਕਿ ਜਿਹੜੀ ਔਰਤ ਹੈ ਇਹ ਪ੍ਰਵਾਸੀ ਪੰਜਾਬੀ ਔਰਤ ਹੈ ਰਾਜਵਿੰਦਰ ਕੌਰ, ਉਹਨੇ ਇਹ ਗੱਲ ਕਹੀ ਹੈ ਕਿ ਮੈਂ ਤਜਿੰਦਰ ਕੌਰ ਤੋਂ, ਉਹਦੇ ਭਰਾ ਤੋਂ ਬਲਜਿੰਦਰ ਕੌਰ ਕੋਲੋਂ ਪੂਰਾ ਮੁੱਲ ਦੇ ਕੇ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ ਤੇ ਉਹਨਾਂ ਵੱਲੋਂ ਜਿਹੜੀ ਜ਼ਮੀਨ ਖਰੀਦੀ ਗਈ ਉਹ ਤੇ ਕੋਈ ਅਦਾਲਤੀ ਰੋਕ ਨਹੀਂ। ਇਹ ਉਹ ਪੱਖ ਨੇ ਜਿਹੜੇ ਤਿੰਨਾਂ ਧਿਰਾਂ ਦੇ ਨੇ, ਪਰ ਬਾਵਜੂਦ ਇਹਦੇ ਜਿਹੜੀ ਰਾਜਵਿੰਦਰ ਕੌਰ ਆ ਉਹ ਕਹਿ ਰਹੀ ਹੈ ਕਿ ਮੇਰੀ ਪੈਲੀ ਦੇ ਉੱਤੇ ਕਬਜ਼ਾ ਹੋਇਆ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕੀ ਬਹੁਤ ਸਮਿਆਂ ਤੋਂ ਜਿਹੜੇ ਬਾਹੂਬਲੀ ਲੋਕ ਨੇ, ਜਿਹੜੇ ਰਸੂਖਦਾਰ ਲੋਕ ਨੇ, ਉਹ ਰੌਲੇ ਵਾਲੀਆਂ ਪੈਲੀਆਂ, ਰੌਲੇ ਵਾਲੀਆਂ ਕਿਵੇਂ ਕਿ ਕਿਸੇ ਪਰਿਵਾਰ ਦੀ ਪੈਲੀ ਹੈ, ਵਾਹ ਉਹਨੂੰ ਕੋਈ ਹੋਰ ਰਿਹਾ
ਪਰ ਉਹਦਾ ਹੱਕਦਾਰ ਕੋਈ ਹੋਰ ਹੈ ਤੇ ਉਹ ਨਾਂ ਕਿਸੇ ਹੋਰ ਦੇ। ਤਾਂ ਇਹਦੇ ਰੌਲਾ ਹੋ ਗਿਆ ਕਿਉਂਕਿ ਜਿਹੜਾ ਹੱਕਦਾਰ ਹੈ ਉਹ ਵਾਹ ਨਹੀਂ ਰਿਹਾ, ਜਿਹੜਾ ਵਾਹ ਰਿਹਾ ਉਹਦੇ ਨਾਂ ਪੈਲੀ ਨਹੀਂ ਤੇ ਜਿਹਦੇ ਨਾਂ ਪੈਲੀ ਆ ਉਹਦਾ ਕਬਜ਼ਾ ਹੈ ਨੀਗਾ। ਸੋ 3 ਧਿਰਾਂ ਦੇ ਵਿੱਚ ਗੱਲ ਵੰਡੀ ਗਈ। ਇਹਨਾਂ ਝਗੜਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਕਸਰ ਹੀ ਮਾਰਕੀਟ ਦੇ ਘੱਟ ਰੇਟ ਤੋਂ ਇਹ ਪੈਲੀਆਂ ਕੋਈ ਜਿਹੜਾ ਉਹ ਬੰਦਾ ਜਿਹੜਾ ਕਿ ਰਸੂਖਦਾਰ ਹੁੰਦਾ ਹੈ, ਜਿਹਦੀ ਸਰਕਾਰੀ ਦਰਬਾਰੇ ਪਹੁੰਚ ਹੁੰਦੀ ਹੈ, ਉਹ ਪੈਲੀਆਂ ਲੈ ਲੈਂਦੇ ਆ। ਇਹ ਅੱਜ ਨਹੀਂ, ਇਹ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਬਹੁਤ ਸਾਰੇ ਰੌਲੇ ਵਾਲੇ ਪਲਾਟਾਂ ਦੇ ਉੱਤੇ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਲੋਕਾਂ ਨੇ ਕਬਜ਼ੇ ਕੀਤੇ। ਕਾਂਗਰਸ ਦੇ ਵਿੱਚ ਵੀ ਹੋਏ। ਰੌਲੇ ਤਾਂ ਵੈਸੇ ਰੇਤ ਦੀਆਂ ਖੱਡਾਂ ਤੱਕ ਦੇ ਪੈਂਦੇ ਰਹੇ ਕਿ ਆਹ ਖੱਡ ਉਹਦੀ ਸੀ, ਆਹ ਖੱਡ ਉਹਦੀ ਸੀ। ਇਹ ਬੰਦੇ ਨੇ ਇੰਨੇ ਪੈਸਿਆਂ 'ਚ ਖਰੀਦੀ। ਆਪਾਂ ਦੇਖਿਆ ਨਾ ਕਾਂਗਰਸ ਦੇ ਰਾਜ ਦੇ ਵਿੱਚ। ਤਾਂ ਇੱਕ ਪ੍ਰਚਲਨ ਹੈ। ਅਕਸਰ ਹੀ ਜਿਹੜੀ ਪੈਲੀ ਜਿਹਦਾ ਰੌਲਾ ਪੈ ਜੇ ਉਹ ਪੈਲੀ ਦੀ ਕੀਮਤ 25 ਲੱਖ ਹੈ, ਤਾਂ ਜਿਹੜਾ ਰਸੂਖਦਾਰ ਬੰਦਾ, ਜਿਹਦੀ ਸੂਤ ਹੈ ਅਫਸਰਾਂ ਦੇ ਵਿੱਚ, ਜਿਹੜੀ ਸਰਕਾਰੀ ਦਰਬਾਰੇ, ਤਾਂ ਉਹ 12, 15, 16 ਤੱਕ ਵੀ ਜੇ ਕੋਈ ਚੰਗੀ ਪੈਲੀ ਹੈ ਸੜਕ ਦੇ ਨਾਲ ਲੱਗਦੀ ਤਾਂ ਉਹਨੂੰ ਲੈ ਲੈਂਦਾ। ਬਾਅਦ ਦੇ ਵਿੱਚ ਉਹ ਕਹਿੰਦਾ ਕਿ ਜੀ ਇਹ ਪੈਲੀ ਮੇਰੇ ਨਾਮ ਆ, ਹੁਣ ਇੱਥੇ ਵੜੋ ਨਾ। ਪਰ ਕੀ ਉਹਨੇ ਨਾ ਕਰਾਉਣ ਦਾ ਜਿਹੜਾ ਢੰਗ ਸੀ ਜਾਂ ਜਿਹੜੀ ਧਿਰ ਨੇ ਉਹਨੂੰ ਵੇਚੀ, ਕਿ ਵਾਕਈ ਉਹ ਹੱਕਦਾਰ ਸੀ? ਇੱਕ ਤਾਂ ਇਹ ਚੀਜ਼ ਵੇਖਣ ਵਾਲੀ ਹੈ। ਦੂਜੀ ਗੱਲ ਜਿਹੜੀ ਹੋਈ ਹੈ ਕਿ ਰਜਿਸਟਰੀ ਜਿਹੜੀ ਹੈ ਉਹ ਜਦੋਂ ਹੋ ਗਈ ਤੇ ਜਦੋਂ ਸਟੇਟਸ ਕੋ ਦੇ ਹੁਕਮ ਸੀਗੇ, ਫਿਰ ਸਟੇਟਸ ਕੋ ਜਿਹੜਾ ਉਹ ਰੱਖਿਆ ਕਿਉਂ ਨਹੀਂ ਗਿਆ ਤੇ ਇਹ ਪ੍ਰਸ਼ਾਸਨ ਨੇ ਰਖਵਾਉਣਾ ਸੀਗਾ। ਤੀਜੀ ਜਿਹੜੀ ਇਹਦੇ ਚ ਗੱਲ ਹੈ ਕਿ ਜੇਕਰ ਮੁੱਖ ਮੰਤਰੀ ਦੇ ਦਫ਼ਤਰ ਜਿਹੜਾ ਮਾਮਲਾ ਪਹੁੰਚ ਹੀ ਗਿਆ ਤੇ ਫਿਰ ਵੀ ਉਹ ਬੀਬੀ ਕਹਿ ਰਹੀ ਹੈ ਕਿ ਬਈ ਹਲੇ ਤੱਕ ਉਹਦੀ ਨਾ ਤਾਂ ਕੋਈ ਸੁਣਵਾਈ ਹੋਈ ਹੈ, ਸਗੋਂ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ। ਸੋ ਉਹ ਕਹਿੰਦੀ ਕਿ ਸਾਨੂੰ ਕੋਈ ਸੁਣਵਾਈ ਨਹੀਂ ਹੋਈ। ਵਿਧਾਇਕ ਕਹਿ ਰਿਹਾ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਦਖਲਅੰਦਾਜ਼ੀ ਕਰ ਰਿਹਾ। ਦੂਜੇ ਪਾਸੇ ਜਿਹੜੀ ਔਰਤ ਆ ਉਹ ਕਹਿੰਦੀ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ। ਹੁਣ ਇੱਕ ਤਾਂ ਸਵਾਲ ਵੱਡਾ ਇਹ ਹੈ ਕਿ ਪ੍ਰਵਾਸੀਆਂ ਨੇ ਜੇਕਰ ਪੰਜਾਬ ਦੇ ਵਿੱਚ ਕਾਰੋਬਾਰ ਰੱਖੇ ਨੇ, ਆਪਣੇ ਜ਼ਮੀਨਾਂ ਰੱਖੀਆਂ ਨੇ, ਤਾਂ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ। ਅਸੀਂ ਪਿਛਲੀ ਰਿਪੋਰਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਪ੍ਰਵਾਸੀਆਂ ਦੀਆਂ ਪੈਲੀਆਂ ਉੱਤੇ ਕਬਜ਼ੇ ਹੋ ਰਹੇ ਨੇ, ਇਹ ਸਰਾਸਰ ਧੱਕੇਸ਼ਾਹੀ ਹੈ। ਕੀ ਹੋ ਗਿਆ ਜੇ ਬੰਦਾ ਪੰਜਾਬ ਦੇ ਵਿੱਚ ਨਹੀਂ ਰਹਿੰਦਾ ਤਾਂ ਪੈਲੀ ਤਾਂ ਉਹਦੀ ਆ ਨਾ। ਇਹ ਪ੍ਰਵਾਸੀ ਪੰਜਾਬੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਛਬੀਲਾਂ ਲਾਉਣ ਤੋਂ ਲੈ ਕੇ ਟੂਰਨਾਮੈਂਟ ਕਰਾਉਣ, ਟਰੈਕਟਰ ਟੋਚਨ ਮੁਕਾਬਲੇ ਕਰਾਉਣ, ਫਿਰ ਇਹ ਪਿੰਡਾਂ ਦੇ ਵਿੱਚ ਗੇਟ ਬਣਾਉਣ, ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਇਹਨਾਂ ਨੇ ਲੱਖਾਂ ਪੈਸਾ ਖਰਚ ਕਰਤਾ ਵਾ, ਕਰੋੜਾਂ ਪੈਸਾ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਵੈਸੇ ਵੀ ਸਰਮਾਇਆ ਦਿੰਦੇ ਆ। ਕੋਈ ਧਾਰਮਿਕ ਕੰਮ ਕਰਾਉਣੇ ਆ, ਕੋਈ ਪਿੰਡਾਂ ਦੇ ਵਿੱਚ ਅਖੰਡ ਪਾਠ ਕਰਾਉਣਾ, ਸਮਾਜਿਕ ਕੰਮ, ਕੋਈ ਗਰੀਬ ਬੱਚੀਆਂ ਨੂੰ ਪੜ੍ਹਾਉਣਾ ਵਾ, ਉਹਨਾਂ ਦੇ ਲਈ ਟਿਊਸ਼ਨ ਦਾ ਪ੍ਰਬੰਧ ਕਰਨਾ ਵਾ, ਜਾਂ ਕਿਸੇ ਗਰੀਬ ਬੱਚੀਆਂ ਦੇ ਵਿਆਹ ਕਰਨੇ ਆ। ਮਤਲਬ ਹਰ ਸਮਾਜਿਕ, ਧਾਰਮਿਕ, ਪੋਲੀਟੀਕਲ ਲੋਕਾਂ ਨੂੰ ਇਹ ਚੰਦਾ ਦਿੰਦੇ ਰਹੇ। ਅੱਜ ਜਿਹੜੇ ਵਿਧਾਇਕਾਂ ਦੇ ਦੋਸ਼ ਲਾ ਰਿਹਾ, ਕਦੇ ਇਸੇ ਪਾਰਟੀ ਨੂੰ ਇਹਨਾਂ ਲੋਕਾਂ ਨੇ ਵੱਧ ਚੜ੍ਹ ਕੇ ਚੰਦਾ ਦਿੱਤਾ ਵਾ। ਪਰ ਅਸੀਂ ਫੇਰ ਕਹਿੰਦੇ ਆ ਕਿ ਜਗਰਾਉਂ ਵਾਲੇ ਕੇਸ ਵਾਂਗੂ ਤੇ ਮੋਗੇ ਵਾਲੇ ਏਸੀਆਂ ਦੇ ਕੇਸ ਵਾਂਗੂ ਤੇ ਹੋਰ ਮਾਮਲਿਆਂ ਵਾਂਗੂ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਉਹ ਪ੍ਰਸ਼ਾਸਨਿਕ ਦਖਲਅੰਦਾਜ਼ੀ, ਕਾਨੂੰਨੀ ਤੌਰ ਤੇ ਜਿਹੜੇ ਨੁਕਤੇ ਨਿਗਾਹ ਤੋਂ ਇਹ ਚੀਜ਼ਾਂ ਵਿਚਾਰੀਆਂ ਜਾਣੀਆਂ ਚਾਹੀਦੀਆਂ, ਉਹਨਾਂ ਤੇ ਗੌਰ ਕਰਨੀ ਚਾਹੀਦੀ ਹੈ। ਤੇ ਜੇਕਰ ਇਹ ਔਰਤ ਸੱਚੀ ਹੈ ਤਾਂ ਜੇਕਰ ਇਹਦੇ ਵਾਕਈ ਇਹਦੀ ਪੈਲੀ ਤੇ ਕਬਜ਼ਾ, ਤਾਂ ਇਹਦਾ ਕਬਜ਼ਾ ਜਿਹੜਾ ਪੈਲੀ ਦਾ ਉਹ ਛੁਡਵਾਇਆ ਜਾਣਾ ਚਾਹੀਦਾ ਹੈ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਕਿਰਤੀਆਂ ਦੇ ਗਲ ਪੈ ਰਿਹਾ ਸੀਗਾ। ਉਹ ਕਹਿੰਦਾ ਕਬਜ਼ਾ ਲੈਣਾ ਤਾਂ ਸਰਕਾਰ ਤੋਂ ਲਓ। ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਅਸੀਂ ਕਬਜ਼ਾ ਕਰਾਉਣ ਆਏ ਹਾਂ, ਦੂਜੇ ਪਾਸੇ ਕਹਿੰਦੇ ਹੋ ਕਿ ਤੁਸੀਂ ਜੇ ਕਬਜ਼ਾ ਲੈਣਾ ਤਾਂ ਸਰਕਾਰ ਤੋਂ ਲਓ। ਸੋ ਇਹੋ ਜਿਹੀ ਅਸੀਂ ਦੇਖਦੇ ਹਾਂ ਵੱਖ-ਵੱਖ ਮਸਲਿਆਂ ਦੇ ਵਿੱਚ ਕਿ ਸਾਡੀ ਜਿਹੜੀ ਬਿਊਰੋਕ੍ਰੇਸੀ ਹੈ, ਸਾਡੀ ਜਿਹੜੀ ਅਫਸਰਸ਼ਾਹੀ ਹੈ, ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਹੈ, ਕਈ ਵਾਰੀ ਉਹ ਵੀ ਉਲਾਰਵਾਦੀ ਹੋ ਜਾਂਦਾ, ਪੱਖਪਾਤੀ ਹੋ ਜਾਂਦਾ। ਖੈਰ, ਵਿਧਾਇਕ ਨੇ ਆਪਣਾ ਪੱਖ ਰੱਖਿਆ, ਦਵਿੰਦਰ ਸਿੰਘ ਨੇ ਆਪਣਾ ਰੱਖਿਆ, ਪਰ ਬੀਬੀ ਦੇ ਦੋਸ਼ ਇਹ ਨੇ ਕਿ ਇੱਕ ਤਾਂ ਪੈਲੀ ਜਿਹੜੀ ਹੈ ਉਹ ਸਟੇਟਸ ਕੋ ਸੀਗੀ ਤੇ ਉਹ ਪੈਲੀ ਨੂੰ ਜਿਹੜਾ ਵਾ ਉਹ ਦਵਿੰਦਰ ਸਿੰਘ ਲੈ ਕੇ ਗਿਆ ਵਾ, ਤੇ ਉਸ ਤੋਂ ਬਾਅਦ ਉਹਨੇ ਦੋਸ਼ ਇਹ ਲਾਇਆ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ। ਹੁਣ ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਤਫਸੀਲ ਹੈ ਜਾਂ ਪੂਰੀ ਜਿਹੜੀ ਜਾਂਚ ਹੈ ਉਹ ਸਰਕਾਰ ਨੇ ਕਰਨੀ ਹੈ। ਪਰ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਜਿਹੜਾ ਉਹ ਚਰਚਾ ਦੇ ਵਿੱਚ ਆ ਗਿਆ ਤੇ ਲੋਕ ਕਹਿ ਰਹੇ ਨੇ ਕਿ ਬਦਲਾਅ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੁੰਦਾ ਹੋਇਆ ਮਾਨਸਾ, ਜਲਾਲਾਬਾਦ, ਫਿਰ ਕਟਾਰੂ ਚੱਕ ਦੇ ਹਲਕੇ ਦੇ ਵਿੱਚੋਂ ਹੁੰਦਾ ਹੋਇਆ ਜਗਰਾਉਂ, ਮੋਗਾ ਤੇ ਹੁਣ ਰਾਏਕੋਟ ਆ ਗਿਆ। ਬਹੁਤ-ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।